अस्सलामुअलैकुम, गुड मॉर्निंग सोहणियो। वेलकम, 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 रूबी के किचन में वेलकम। रूबी इस तरह कहते ਹੁੰਦੇ ਨੇ ਕਿ रूबी के किचन में वेलकम। ਤੇ ਬਈ ਸਾਡਾ ਵੀ ਹੁਣ ਵੈਲਕਮ ਕਰ ਦਵੋ। ਅਸੀਂ ਆ ਗਏ ਆ YouTube ਤੇ ਵਾਪਸ ਪਹੁੰਚ ਗਏ ਆ ਤੇ ਸਾਨੂੰ ਵੈਲਕਮ ਸ਼ਦੀਦ ਕਿਸਮ ਦਾ ਵੈਲਕਮ ਕਹਿ ਦਵੋ ਸਾਨੂੰ ਕਿ ਜੀ ਆਇਆਂ ਨੂੰ ਕਹਿ ਦਿਓ, ਵੈਲਕਮ ਕਹਿ ਦਿਓ ਤੇ ਭਲੀ ਕਰੇ ਆਇਆ ਤੇ ਬਖੈਰ ਰਾਗਲੇ ਜਿਹੜਾ ਜੋ ਕਹਿਣਾ ਚਾਹੁੰਦਾ ਪਰ ਵੈਲਕਮ ਦਾ ਕਮੈਂਟ ਬਈ ਜ਼ਰੂਰ ਕਰ ਦਈਓ। ਬਹੁਤ ਸਾਰੇ ਤੁਹਾਡੇ ਕਮੈਂਟ ਮੈਨੂੰ ਮਿਲੇ। ਤਾਂ ਆਪ ਤੋਂ ਪਹਿਲੇ ਗਲਾ ਜ਼ਰਾ ਸਾਫ਼ ਕਰ ਲੈਣਾ ਚਾਹੀਦਾ ਹੈ। ਬਹੁਤ ਸਾਰੇ ਤੁਹਾਡੇ ਕਮੈਂਟ ਪਿਆਰ ਭਰੇ ਕਮੈਂਟ ਮੈਂ ਕਹਾਂਗੀ, ਮੁਹੱਬਤਾਂ ਭਰੇ ਕਮੈਂਟ ਮੈਨੂੰ ਮਿਲੇ। ਇੰਨੀ ਮੈਂ ਖੁਸ਼ ਹੋਈ, ਮੈਂ ਬੜੀ ਉਸ ਦਿਨ ਬੜੀ ਸੈਡ ਸਾਂ, ਬਸ ਜਜ਼ਬਾਤੀ ਫੈਸਲਾ ਇੱਕ ਮੈਂ ਕਰ ਲਿਆ ਸੀ ਤੇ ਉਹ ਫਿਰ ਤੁਹਾਡੇ ਸਾਰਿਆਂ ਦੇ ਮੈਸੇਜ ਆਏ। 2-3 ਦਿਨ ਤੇ ਬੜੀ ਉਹ ਕਸ਼ਮਕਸ਼, ਅੰਦਰੂਨੀ ਕਸ਼ਮਕਸ਼ ਹੁੰਦੀ ਹੈ ਜਿਹੜੀ ਉਹਦੇ ਵਿੱਚ ਅਸੀਂ ਰਹੇ ਕਿ ਬਈ ਕਰਾਂ ਨਾ ਕਰਾਂ, ਲੇਕਿਨ ਮੈਸੇਜ ਮਤਵਾਤਰ ਆਉਂਦੇ ਰਹੇ। ਤੁਹਾਡੇ ਸਾਰਿਆਂ ਦਾ ਮੈਂ ਬੇਹੱਦ ਸ਼ੁਕਰੀਆ ਅਦਾ ਕਰਨੀ ਆ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਓ, ਤੁਸੀਂ ਨਾ ਜਾਓ, ਅਸੀਂ ਤੁਹਾਨੂੰ ਸੁਣਨਾ ਚਾਹੁੰਦੇ ਹਾਂ। ਅਤੇ ਮੈਂ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦੀ ਮਕਰੂਜ਼ ਹਾਂ ਕਿ ਮੁਹੱਬਤਾਂ ਜਿਹੜੀਆਂ ਐਸੀਆਂ ਹੁੰਦੀਆਂ ਨੇ ਕਿ ਇਹ ਖਰੀਦੀਆਂ ਨਹੀਂ ਜਾ ਸਕਦੀਆਂ। ਬਾਕੀ ਦੁਨੀਆ ਤੋਂ ਤੁਸੀਂ ਜਾ ਕੇ ਜਾਓ, ਬੜੇ ਬੜੇ ਮਾਲਸ ਨੇ ਔਰ ਬੜੇ ਬੜੇ ਦੁਕਾਨਾਂ ਨੇ, ਬਾਜ਼ਾਰ ਨੇ, ਤੁਸੀਂ ਜਾ ਕੇ ਹਰ ਸ਼ੈ ਖਰੀਦ ਸਕਦੇ ਹੋ, ਪਰ ਮੁਹੱਬਤ ਜਿਹੜੀ ਹੈ ਉਹ ਨਹੀਂ ਖਰੀਦੀ ਜਾ ਸਕਦੀ। ਉਹ ਕੋਈ ਦਿਲੋਂ ਹੀ ਕਰੇ ਤੁਹਾਡੇ ਨਾਲ ਤੇ ਫਿਰ ਹੁੰਦਾ ਵਾ। ਤੇ ਮੈਨੂੰ ਸੱਚੀ ਗੱਲ ਹੈ, ਮੈਂ ਤੁਹਾਨੂੰ ਸੱਚੀ ਦੱਸ ਰਹੀ ਹਾਂ, ਮੈਨੂੰ ਬੜਾ ਚੰਗਾ ਲੱਗਿਆ ਤੁਹਾਡੇ ਮੈਸੇਜ ਪੜ੍ਹ ਕੇ। ਵਿੱਚ ਹੌਸਲਾ ਪੈਦਾ ਹੋਇਆ ਕਿ ਮੈਂ ਬਿਲਕੁਲ ਜਿਹੜੀ ਡਾਊਨ ਪੋਜੀਸ਼ਨ 'ਚ ਚਲੀ ਗਈ ਸਾਂ, ਮੈਂ ਬਿਲਕੁਲ ਇਸ ਤਰ੍ਹਾਂ ਬਿਲਕੁਲ ਡਿੱਗ ਪਈ ਸਾਂ, ਟੱਟ ਪਈ ਸਾਂ, ਪਰ ਹੈ ਕਿ ਤੁਹਾਡੇ ਮੈਸੇਜਸ ਨੇ ਮੇਰੇ 'ਚ ਇੱਕ ਨਵੀਂ ਜਾਨ ਪਾ ਦਿੱਤੀ ਤੇ ਮੈਂ ਦੁਬਾਰਾ YouTube ਤੇ ਆ ਗਈ ਹਾਂ ਕਿ YouTube ਜ਼ਾਹਿਰ ਸਾਡੀ ਇੱਕ ਫੈਮਿਲੀ ਵੀ ਹੈ। ਅਸੀਂ ਅਗਰ ਜੁੜੇ ਹਾਂ, ਅਸੀਂ ਤੁਸੀਂ ਮੇਰੇ ਨਾਲ ਜੁੜੇ ਹੋ, ਮੈਂ ਤੁਹਾਡੇ ਨਾਲ ਇੱਕ ਤਾਲੁਕ ਬਣਦਾ ਵੀ ਤੇ YouTube ਦੀ ਵਜ੍ਹਾ ਦੇ ਨਾਲ। ਪਲੇਟਫਾਰਮ ਤੇ YouTube ਹੀ ਹੈ ਨਾ ਕਿ ਉੱਥੇ ਤੁਸੀਂ ਜੋ ਵੀ ਕੋਈ ਬਲੌਗਰ ਆਪਣਾ ਬਲੌਗ ਪਾਉਂਦਾ ਵੇ, ਕੋਈ ਪਾਉਂਦਾ ਵੀਡੀਓ, ਤੇ ਫਿਰ ਲੋਕ ਉਹਨੂੰ ਦੇਖਦੇ ਨੇ, ਪਸੰਦ ਕਰਦੇ ਨੇ, ਉਹਦੇ ਨਾਲ ਜੁੜਦੇ ਨੇ। ਤੇ ਪਲੇਟਫਾਰਮ ਤੇ YouTube ਹੀ ਹੈ ਤੇ YouTube ਦਾ ਸ਼ੁਕਰੀਆ। ਅਸੀਂ ਇੱਕ ਦਫਾ ਫਿਰ ਆ ਗਏ ਹਾਂ YouTube ਵਾਲਿਓ, ਅਸੀਂ ਤੁਹਾਨੂੰ ਆ ਵੜੇ ਆ ਫਿਰ ਛਾਲ ਮਾਰ ਕੇ। ਤੇ ਬਹਿਰਹਾਲ ਸਾਡਾ ਤਾਲੁਕ ਜਿਹੜਾ ਵੇ ਐਸਾ ਸੀ ਕਿ ਮੈਨੂੰ ਫਿਰ ਇੰਨੇ ਮੈਸੇਜ ਆਏ, ਯਕੀਨ ਮੰਨੋ ਕਿ ਮੈਂ ਇਹਦੇ ਵਿੱਚ ਮੁਬਾਲਗਾ ਆਰਾਈ ਨਹੀਂ ਕਰ ਰਹੀ ਹਾਂ, ਸਭ ਨੇ ਮੈਨੂੰ ਮੈਸੇਜ ਕੀਤੇ। ਮੈਂ ਸਭ ਦਾ ਦਿਲ ਦੀ ਗਹਿਰਾਈਆਂ ਨਾਲ ਸ਼ੁਕਰੀਆ ਅਦਾ ਕਰਨੀ ਆ ਜਿਹਨੇ ਜਿਹਨੇ ਮੈਨੂੰ ਮੈਸੇਜ ਕੀਤਾ ਕਿ ਤੁਸੀਂ ਨਾ ਜਾਓ, ਤੁਸੀਂ ਕੀ ਕਹਿੰਦੇ ਅਸੀਂ ਤੁਹਾਨੂੰ ਦੇਖਣਾ ਚਾਹੁੰਦੇ ਹਾਂ। ਤੇ ਪੋਲਣ ਦੀ ਵਜ੍ਹਾ ਦੇ ਨਾਲ ਮੈਨੂੰ ਜ਼ਰਾ ਗਲੇ ਦਾ ਮਸਲਾ ਹੋ ਜਾਂਦਾ ਵੇ। ਤੇ ਫਿਰ ਸ਼ਬੀਰ ਹੁਸੈਨ ਸਾਹਿਬ ਨੇ ਕਿਹਾ ਕਿ ਤੁਹਾਨੂੰ ਕਿਹਾ ਸੀ ਕਿ ਤੁਸੀਂ ਆਪਣੀ ਇੱਕ ਮੈਮੋਰੀ 'ਤੇ ਬਣਾਉਂਦੇ ਹੋ, ਤੁਹਾਡੀ ਲਾਈਫ ਵਿੱਚ ਰਿਕਾਰਡ ਪਈ ਹੁੰਦੀ ਹੈ, ਤੁਸੀਂ ਕਰੋ, ਅਸੀਂ ਤੁਹਾਨੂੰ ਦੇਖਣਾ ਚਾਹੁੰਦੇ ਹਾਂ, ਅਸੀਂ ਤੁਹਾਨੂੰ ਸੁਣਨਾ ਚਾਹੁੰਦੇ ਹਾਂ। ਮੈਂ ਭਾਵੇਂ ਤੁਹਾਡੀ ਕਮੈਂਟ ਨਾ ਕਰਾਂ, ਪਰ ਮੈਂ ਹਰ ਵੀਡੀਓ ਤੁਹਾਡੀ ਦੇਖਣਾ ਵਾ ਅਤੇ ਅਸੀਂ ਤੁਹਾਨੂੰ ਦੇਖਣਾ ਚਾਹੁੰਦੇ ਹਾਂ। ਜ਼ਰੂਰੀ ਨਹੀਂ ਕਿ ਕਮੈਂਟ ਕੋਈ ਕਰੇ ਤਾਂ ਫਿਰ ਹੀ ਪਤਾ ਚੱਲੇ। ਤੇ ਬਹਿਰਹਾਲ ਸ਼ਬੀਰ ਹੁਸੈਨ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਹੀ ਇਸਮਾਈਲ ਬੇਗ ਸਾਹਿਬ ਨੇ ਵੀ ਬੜਾ ਨਾਰਾਜ਼ ਹੋਏ ਮੇਰੇ ਤੇ, ਉਹ ਕਹਿੰਦੇ ਕਿ ਇਸਮਾਈਲ ਬੇਗ ਸਾਹਿਬ ਉਹ ਨੇ ਜਿਹੜੇ ਮੇਰੇ ਲਾਈਵ ਦੇ ਦਿਨਾਂ ਦੇ ਸਾਡੇ ਪੁਰਾਣੇ ਸਾਥੀ ਨੇ, ਲੇਕਿਨ ਮੈਨੂੰ ਨਹੀਂ ਅੰਦਾਜ਼ਾ ਸੀ ਕਿ ਉਹ ਵੀ ਦੇਖਦੇ ਨੇ। ਤੇ ਇਸ ਤੋਂ ਉਹਨਾਂ ਦਾ ਵੀ ਬੇਹੱਦ ਸ਼ੁਕਰੀਆ। ਉਹਨਾਂ ਨੇ ਤਾਂ ਟਵਿੱਟਰ ਤੇ ਵੀ ਜਾ ਕੇ ਲਾਤਾ ਕਿ ਬੜਾ ਜਜ਼ਬਾਤੀ ਫੈਸਲਾ ਵੀ ਤੁਹਾਡਾ, ਤੁਸੀਂ ਵਾਪਸ ਲਵੋ, ਨਾ ਮਨਜ਼ੂਰ। ਤੇ ਠੀਕ ਹੈ ਜੀ, ਨਾ ਮਨਜ਼ੂਰ ਤੇ ਠੀਕ ਹੈ, ਅਸੀਂ ਫਿਰ ਆ ਗਏ ਹਾਂ। ਤੇ ਉਹਨਾਂ ਨੇ ਫਿਰ ਇਹ ਵੀ ਮੈਨੂੰ ਲਿਖਿਆ ਕਿ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕਾਹਦੇ ਲਈ ਬਣਾਇਆ ਚੈਨਲ, ਆਪਣੀ ਮਸ਼ਹੂਰੀ ਲਈ, ਪੈਸੇ ਕਮਾਉਣ ਲਈ, ਜਾਂ ਆਪਣੇ ਆਪ ਨੂੰ ਮਸਰੂਫ ਰੱਖਣ ਲਈ। ਤੇ ਮੈਂ ਕਿਹਾ ਵੀ ਮੈਂ ਜ਼ਾਰੇ ਇੱਕ ਇਨਸਾਨ ਇੱਕ ਬੱਚੇ ਦੀ ਤਰ੍ਹਾਂ ਪਾਲਦਾ ਨਾ ਚੈਨਲ ਨੂੰ, ਕਿ ਉਹਨੂੰ ਦੇਖਣਾ ਕਰਨਾ, ਜਿਸ ਤਰ੍ਹਾਂ ਇੱਕ ਮਾਂ ਪਾਲਦੀ ਹੈ ਨਾ ਆਪਣੇ ਬੱਚੇ ਨੂੰ, ਇਸ ਤਰ੍ਹਾਂ ਹੀ ਜਿਹੜੇ ਬਣਾਉਂਦੇ ਨੇ ਕਰਦੇ ਨੇ, ਬੱਚੇ ਵਾਂਗਰ ਦੀ ਹਿਫਾਜ਼ਤ ਕਰਨੀ ਪੈਂਦੀ ਹੈ ਤੁਹਾਨੂੰ। ਉਹਨੂੰ ਵੀਡੀਓ ਪਾਉਣੀ ਹੈ, ਕਰਨੀ ਹੈ, ਦੇਖਣੀ ਹੈ, ਬੜਾ ਧਿਆਨ ਕਰਨਾ ਪੈਂਦਾ ਵੇ। ਬਹਿਰਹਾਲ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ। ਤੇ ਫਰਦਨ ਸਭ ਨੇ ਮੈਸੇਜ ਕੀਤੇ, ਲਾਇਬਾ, ਮਾਹਮ, ਆਇਸ਼ਾ, ਨੌਸ਼ਾਬਾ, ਸਾਇਮਾ, ਆਮਨਾ ਬਹਾਦਰ, ਬਹੁਤ ਸਾਰੇ, ਅਗਰ ਮੈਂ ਕਿਸੇ ਦਾ ਨਾਂ ਭੁੱਲਾਂ ਵੀ ਨਾ ਤੇ ਮੈਨੂੰ ਮਾफ़ ਕਰ ਦਿਓ ਕਿ ਬਹੁਤ ਸਾਰੇ ਮੈਸੇਜ ਆਏ। ਮਲਾਇਕਾ, ਸਭ ਦੇ ਬਹੁਤ ਮੈਸੇਜ ਆਏ। ਫਿਜ਼ਾ ਨੇ ਵੀ ਮੈਸੇਜ ਕੀਤਾ। ਬਹਿਰਹਾਲ
ਤੁਹਾਡੀ ਸਾਰਿਆਂ ਦਾ ਬਹੁਤ ਸ਼ੁਕਰੀਆ ਮੈਂ ਅਦਾ ਕਰਨੀ ਆ ਕਿ ਤੁਸੀਂ ਮੈਨੂੰ ਦੇਖਣਾ ਵੀ ਚਾਹੁੰਦੇ ਹੋ, ਸੁਣਨਾ ਵੀ ਚਾਹੁੰਦੇ ਹੋ, ਤੇ ਚਲੋ ਠੀਕ ਹੈ ਬਈ, ਅਸੀਂ ਆ ਜਾਂਦੇ ਹਾਂ ਵਾਪਸ। ਕੋਈ ਐਸਾ ਨਖਰਾ ਨਹੀਂ ਹੈ ਸਾਡਾ। ਤੇ ਬਸ ਤੁਸੀਂ ਦੇਖੋ ਤੇ ਮੈਨੂੰ ਵੈਲਕਮ ਦਾ ਕਮੈਂਟ ਕਰਨਾ ਨਾ ਭੁੱਲਿਓ। ਤੇ ਬਾਕੀ ਕੁਛ ਐਸੇ ਮੈਨੂੰ ਮੈਸੇਜ ਵੀ ਆਏ ਜਿਹੜੇ ਪਹਿਲੀ ਦਫਾ ਆਏ, ਮਤਲਬ ਕਿ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ। ਉਹ ਵੀ YouTube ਚੈਨਲ ਦੇ ਹੀ ਕੁਛ ਲੋਕ ਸਨ ਜਿਨ੍ਹਾਂ ਨੇ ਮੈਨੂੰ ਕਰਕੇ ਇੱਕ ਅੰਬਰ ਵਲੌਗਸ ਦੇ ਨਾਂ 'ਤੇ ਨੇ, ਉਹਨਾਂ ਨੇ ਮੈਨੂੰ ਮੈਸੇਜ ਕੀਤਾ ਕਿ ਨਹੀਂ ਤੁਸੀਂ ਛੱਡੋ ਨਾ, ਤੁਸੀਂ ਜਾਓ ਨਾ ਪਲੀਜ਼। ਤੇ ਬਾਕੀ ਅਗੇਸ ਰੂਟੀਨ ਵਾਲਿਆਂ ਨੇ ਵੀ ਮੈਨੂੰ ਅੱਜ ਕਿਹਾ ਕਿ ਬਾਜੀ ਤੁਸੀਂ ਨਾ ਜਾਓ, ਤੁਸੀਂ ਹੱਸਦੇ ਸੋਹਣੇ ਲੱਗਦੇ ਹੋ, ਤੁਸੀਂ ਰੋਂਦੇ ਸੋਹਣੇ ਨਹੀਂ ਲੱਗਦੇ, ਤੁਸੀਂ ਬਿਲਕੁਲ ਰੋਂਦੇ ਨਾ ਬੜੇ ਭੈੜੇ ਲੱਗਦੇ ਹੋ, ਤੁਸੀਂ ਅੱਲਾ ਦਾ ਵਾਸਤਾ ਜੇ ਨਾ ਜਾਓ ਤੇ ਤੁਸੀਂ ਆ ਜਾਓ ਵਾਪਸ ਤੇ ਲੱਗੋ। ਸਾਨੂੰ ਤੁਹਾਡੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਨੇ, ਤੁਸੀਂ ਜਿਹੜੇ ਪੁਰਾਣੇ ਕਿੱਸੇ ਸੁਣਾਉਂਦੇ ਹੋ ਸਾਨੂੰ ਉਸ ਵੇਲੇ 'ਚ ਵਾਪਸ ਪਹੁੰਚਾ ਦਿੰਦੇ ਹੋ, ਤੇ ਅਸੀਂ ਉਹ ਸੁਣਨਾ ਚਾਹੁੰਦੇ ਹਾਂ ਗੱਲਾਂ। ਤੇ ਇਸ ਤਰ੍ਹਾਂ ਬਹੁਤ ਸਾਰੇ ਮੈਸੇਜ ਆਏ। ਸੌਲਤ ਹੁਸੈਨ ਦਾ ਰੈਗੂਲਰ ਮੈਸੇਜ ਆਉਂਦਾ ਹੈ ਰੋਜ਼ਾਨਾ ਮੈਨੂੰ, ਬਜ਼ਰੀਆ YouTube ਤੇ ਉਹਨਾਂ ਨੇ ਜਿਹੜਾ ਲਿਖਿਆ ਬਜ਼ਰੀਆ ਫੋਨ ਜਿਹੜਾ ਨਾ, ਵਟ ਇਜ਼ ਮੋਬਾਈਲ ਨੰਬਰ, ਵਟ ਇਜ਼ ਯੋਰ ਡਾਇਲ ਨੰਬਰ। ਸੌਲਤ ਹੁਸੈਨ ਦਾ ਰੋਜ਼ਾਨਾ ਦੇ ਹਿਸਾਬ ਨਾਲ ਮੈਨੂੰ ਫੋਨ ਆ ਜਾਂਦਾ ਵੇ ਕਿ ਬਾਜੀ ਤੁਸੀਂ ਆਪਣੇ ਵਾਸਤੇ ਕਰਨਾ ਵੇ, ਤੁਸੀਂ ਕੀ ਕਹਿੰਦੇ ਨੇ ਆਪਣੇ ਆਪ ਨੂੰ ਰੱਖਣਾ, ਤੁਸੀਂ ਬਸ ਛੱਡਣਾ ਨਹੀਂ, ਬਿਲਕੁਲ ਨਹੀਂ ਛੱਡਣਾ। ਹੁਕਮ ਆ ਗਿਆ ਹੈ ਅਮਰੀਕਾ ਤੋਂ ਸਾਨੂੰ ਫੈਕਸ ਆ ਗਿਆ ਜੇ, ਸਾਈਫਰ ਆ ਗਿਆ ਹੈ ਕਿ ਅਮਰੀਕਾ ਤੋਂ, ਤੇ ਸਾਨੂੰ ਬਈ ਹੁਣ ਕੀ ਕਹਿੰਦੇ ਨੇ ਮੰਨਣੀ ਪੈਣੀ ਗੱਲ। ਸੌਲਤ ਹੁਸੈਨ ਵੀ ਸ਼ੁਰੂ ਤੋਂ ਮੇਰੀ ਵੀਡੀਓਜ਼ ਦੇਖਦੇ ਨੇ ਔਰ ਕਦੀ ਉਹਨਾਂ ਨੇ ਨਾਗਾ ਨਹੀਂ ਕੀਤਾ। ਮੈਂ ਵੀਡੀਓ ਬਣਾਉਣ 'ਚ ਸ਼ਾਇਦ ਨਾਗਾ ਕਦੀ ਕਰ ਦਿੱਤਾ ਹੋਵੇ ਕਿ ਬਿਮਾਰੀ ਦੀ ਵਜ੍ਹਾ ਨਾਲ, ਕਿਸੇ ਵਜ੍ਹਾ ਨਾਲ, ਪਰ ਉਹਨਾਂ ਨੇ ਦੇਖਣ 'ਚ ਕਦੀ ਨਹੀਂ ਕੀਤਾ। ਤੇ ਇਸ ਤੋਂ ਬਹੁਤ ਬਹੁਤ ਸ਼ੁਕਰੀਆ ਸੌਲਤ। ਔਰ ਸੌਲਤ ਫੋਨ ਵੀ ਰੋਜ਼ਾਨਾ ਕਰਵਾਉਂਦੇ ਨੇ ਕਿ ਨਹੀਂ ਜੀ ਵੀ ਅਸੀਂ ਤੁਹਾਡਾ ਪਾਕਿਸਤਾਨ ਟੂਰ ਦੇਖਣਾ ਵੇ, ਅਸੀਂ ਦੇਖਣਾ, ਕੋਈ ਦੇਖੇ ਨਾ ਦੇਖੇ, ਅਸੀਂ ਤੇ ਦੇਖਣਾ ਵੇ। ਕੋਈ ਦੇਖੇ ਨਾ ਦੇਖੇ, ਸ਼ਬੀਰ ਤੋਂ ਦੇਖੇਗਾ ਉਹ ਹਿਸਾਬ ਜੇ ਕਿ ਉਹ ਕਹਿੰਦੇ ਨੇ ਵੀ ਅਸੀਂ ਤੇ ਦੇਖਣਾ ਹੀ ਦੇਖਣਾ ਵੇ, ਤੁਸੀਂ ਆ ਜਾਓ ਵਾਪਸ। ਅਸੀਂ ਕਿਹਾ ਚਲੋ ਵੀ ਠੀਕ ਹੈ, ਅਸੀਂ ਫਿਰ ਆ ਜਾਂਦੇ ਹਾਂ ਵਾਪਸ। ਸਾਰਿਆਂ ਦੇ ਇਸਰਾਰ ਤੇ ਸਾਰਿਆਂ ਨੇ ਬੜੇ ਜਮਾਲ ਨਾਸਿਰ ਸਾਹਿਬ ਨੇ ਮੈਸੇਜ ਕੀਤਾ, ਉਹ ਵੀ ਬੜਾ ਵੀ ਮੁਹੱਬਤਾਂ ਦੇ ਨਾਲ ਉਹਨੇ ਕੀਤਾ। ਉਹਨਾਂ ਕਿਹਾ ਮੈਂ ਤੁਹਾਨੂੰ ਨਵੇਂ ਨਵੇਂ ਆਈਡੀਆ ਦੇਵਾਂਗਾ, ਨਵੀਂ ਨਵੀਂ ਗੱਲਾਂ ਦੱਸਾਂਗਾ, ਪਰ ਤੁਸੀਂ ਵਾਪਸ ਆ ਜਾਓ, ਤੁਸੀਂ ਜਾਣਾ ਨਹੀਂ। ਅਕਸਾ ਦਾ ਫੋਨ ਆਇਆ ਮੈਨੂੰ, ਜਿਹੜੇ YouTube ਤੇ ਮੈਸੇਜ ਆਏ ਉਹ ਆਏ। ਉਸ ਤੋਂ ਇਲਾਵਾ ਮੈਨੂੰ ਫੋਨ ਵੀ ਬਹੁਤ ਸਾਰੇ ਆਏ, ਫੋਨ ਖੜਕਦੇ ਰਹੇ, ਟੱਲੀਆਂ ਵੱਜਦੀਆਂ ਰਹੀਆਂ, ਘੰਟੀਆਂ ਵੱਜਦੀਆਂ ਰਹੀਆਂ, ਤੇ ਅਸੀਂ ਫਿਰ ਕਹਿੰਦੇ ਰਹੇ ਕਿ ਅੱਛਾ ਮੈਂ ਆਵਾਂਗੀ ਕਰ। ਅੱਜ ਹੀ ਮੇਰੀ ਸਾਇਮਾ ਦੇ ਨਾਲ ਗੱਲ ਹੋਈ, ਸਾਇਮਾ ਨੇ ਉਸ ਦਿਨ ਮੈਸੇਜ ਵੀ ਕੀਤਾ ਸੀ ਔਰ ਸਾਇਮਾ ਦਾ ਫੋਨ ਵੀ ਅੱਜ ਆ ਗਿਆ ਕਿ ਵੀ ਤੁਸੀਂ ਕਿਉਂ ਛੱਡਦੇ ਹੋ, ਤੇ ਤੁਸੀਂ ਨਾ ਛੱਡੋ, ਤੁਸੀਂ ਆ ਜਾਓ ਵਾਪਸ, ਸਾਨੂੰ ਤੁਹਾਡੀਆਂ ਗੱਲਾਂ ਦੀ ਆਦਤ ਹੋ ਗਈ ਹੈ। ਅਸੀਂ ਕੀ ਕਹਿੰਦੇ ਨੇ ਤੁਹਾਡਾ ਗੱਲ ਕਰਨਾ ਚਾਹੁੰਦੇ ਹਾਂ, ਤੁਹਾਨੂੰ ਸੁਣਨਾ ਚਾਹੁੰਦੇ। ਤੇ ਮੈਂ ਫਿਰ ਹੁਣੇ ਸਾਇਮਾ ਦਾ ਫੋਨ ਆਇਆ ਸੀ, ਮੈਂ ਉਦੋਂ ਫੋਨ ਸੁਣ ਕੇ ਫਿਰ ਮੈਂ ਉੱਪਰ ਆਈ ਤੇ ਮੈਂ ਕਿਹਾ ਚਲੋ ਬਈ ਚੱਲ ਬਈ ਮੁਨਸ਼ੀ ਬੰਦੇ ਵਾਲੀ ਆ ਜਾ, ਫਿਰ ਤੂੰ ਹੁਣ ਮੈਦਾਨ ਵਿੱਚ, ਹੁਣ ਇੰਨੇ ਲੋਕ ਪੇ ਕਹਿੰਦੇ ਨੇ ਤੇ ਹੁਣ ਨਖਰਾ ਨੌਕਰ ਕੀ ਤੇ ਨਖਰਾ ਕੀ, ਅਸੀਂ ਹੁਣ ਨੌਕਰ ਹਾਂ ਜੀ ਤੁਹਾਡੇ, ਅਸੀਂ ਹੁਕਮ ਦੇ ਗੁਲਾਮ ਆ, ਤੇ ਅਸੀਂ ਨੌਕਰ ਕੀ ਤੇ ਨਖਰਾ ਕੀ, ਤੇ ਚਲੋ ਠੀਕ ਹੈ ਬਈ ਅਸੀਂ ਆ ਜਾਂਦੇ ਹਾਂ ਵਾਪਸ। ਤੇ ਤੁਹਾਡੇ ਨਾਲ ਤੇ ਸਭ ਤੋਂ ਦਿਲਚਸਪ ਮੈਸੇਜ ਜਿਹੜਾ ਮੈਨੂੰ ਲੱਗਿਆ, ਸਾਰੇ ਬਹੁਤ ਅੱਛੇ ਅੱਛੇ ਮੈਸੇਜ ਹਨ ਕਿ ਸਭ ਨੇ ਆਪਣੀ ਮੁਹੱਬਤਾਂ ਦਾ ਸਾਰੇ ਇਜ਼ਹਾਰ ਕੀਤਾ, ਲੇਕਿਨ ਇੱਕ ਮੈਸੇਜ ਮੈਨੂੰ ਐਸਾ ਆਇਆ ਜਿਹੜਾ ਉਹ ਕਹਿੰਦਾ ਨਿਚੋੜ ਹੁੰਦਾ ਸਾਰੇ ਪੂਰੇ ਉਹਦਾ। ਉਹ ਮੈਸੇਜ ਸੀ, ਅਭੀ ਨਾ ਜਾਓ ਛੋੜ ਕਰ के दिल अभी भरा नहीं, अभी ना जाओ छोड़ कर के दिल अभी भरा नहीं। मैं मैसेज ਕਰਨ ਵਾਲੇ ਦਾ ਨਾ ਪੜਿਆ, ਫਿਰ ਅੱਖਾਂ ਮਲੀਆਂ, ਫਿਰ ਨਾ ਪੜਿਆ ਤੇ ਮੈਨੂੰ ਇੰਨੀ ਹੈਰਾਨਗੀ ਹੋਈ। ਮੈਂ ਕਹਿੰਦੀ ਵੀ ਹੁਣ ਤੇ ਅਸੀਂ ਵਾਪਸ ਆਉਣਾ ਹੀ ਆਉਣਾ, ਕੁਝ ਵੀ ਹੋ ਜਾਵੇ। ਕਿ ਮੈਸੇਜ ਐਸੇ ਬੰਦੇ ਵੱਲੋਂ ਮੈਨੂੰ ਆਇਆ ਸੀ ਕਿ ਮੈਂ ਫਿਰ ਉਹ ਕਹਿੰਦੇ ਨਾ, ਮੈਂ ਉਹਦੀ ਗੱਲ ਨੂੰ ਰੱਦ ਨਹੀਂ ਕਰ ਸਕਦੀ। ਉਹ ਮੈਸੇਜ ਆਇਆ ਸੀ ਉਸ ਬੰਦੇ ਦਾ ਜਿਹਦੇ ਨਾਲ ਬਚਪਨ ਤੋਂ ਲੈ ਕੇ ਅੱਜ ਤੱਕ ਮੇਰਾ ਸਾਥ ਹੈ, ਜਿਹਦੇ ਨਾਲ ਮੈਂ ਇੱਕ ਹੀ ਮੰਜੀ 'ਤੇ ਸੌਂਦੀ ਰਹੀ, ਜਿਹਦੇ ਨਾਲ ਮੈਂ ਇੱਕ ਹੀ ਪਲੇਟ 'ਚ ਖਾਣਾ ਖਾਂਦੀ ਰਹੀ, ਜਿਹਦੇ ਨਾਲ ਅਸੀਂ ਮੇਰੀ ਜ਼ਿੰਦਗੀ ਦੇ ਉਹ ਦਿਨ ਗੁਜ਼ਰੇ ਜਿਹੜੇ ਮਾਂ ਬਾਪ ਦੇ ਘਰ ਸਨ, ਪਰ ਉਹ ਸਾਡੀ ਮੰਜੀ ਵੀ ਇੱਕ ਸੀ ਤੇ ਸਾਡੀ ਖਾਣ ਵਾਲੀ ਪਲੇਟ ਵੀ ਇੱਕ ਸੀ। ਤੇ ਉਹ ਮੈਸੇਜ ਆਇਆ ਸ਼ਾਜ਼ੀਆ ਦਾ, ਮੇਰੀ ਛੋਟੀ ਸਿਸਟਰ ਦਾ। ਤੇ ਉਹਨਾਂ ਨੇ ਮੈਨੂੰ ਕਦੀ ਅੱਜ ਤੱਕ ਕਿਸੇ ਵਜ਼ੀਫੇ ਤੋਂ ਸਿਵਾ, ਯਕੀਨ ਮੰਨੋ ਉਸ ਮਲਵਾਣੀ ਨੇ ਮੈਨੂੰ ਕਦੀ ਵਜ਼ੀਫਿਆਂ ਤੋਂ ਸਿਵਾ ਕਦੀ ਕੁਛ ਸ਼ੈ ਨਹੀਂ ਭੇਜੀ। ਬਾਜੀ ਇਹ ਵਜ਼ੀਫਾ ਪੜ੍ਹ ਲੈ, ਬਾਜੀ ਇਹ ਵਜ਼ੀਫਾ ਪੜ੍ਹ ਲੈ, ਬਾਜੀ ਇਹ ਵਜ਼ੀਫਾ ਪੜ੍ਹ ਲੈ।
ਤੇ ਅਸੀਂ ਉਹਦੇ ਕੋਲ ਡਰਨੇ ਆ, ਉਹਦੇ ਮੂੰਹ ਤੇ ਕਦੀ ਮਨਾ ਵੀ ਨਹੀਂ ਕੀਤਾ, ਹਾਂ ਹਾਂ ਪੜ੍ਹ ਲਾਂਗੀ, ਮੈਂ ਤਾਂ ਬਸ ਡਰ ਕੇ ਕਹਿ ਦਿੰਦੀ ਹਾਂ, ਹਾਂ ਹਾਂ ਪੜ੍ਹ ਲਾਂਗੀ, ਠੀਕ ਹੈ ਤੂੰ ਭੇਜ ਦੇ। ਤੇ ਉਹ ਪੜ੍ਹਾ ਨਾ ਪੜ੍ਹਾ, ਪਰ ਮੌਲਵਾਨੀ ਦਾ ਡਰ ਸਾਨੂੰ ਹੁੰਦਾ ਹੋਵੇ ਤੇ ਅਸੀਂ ਉਹ ਵਜ਼ੀਫਾ ਫੌਰਨ ਹੱਥ ਕਰ ਲੈਂਦੇ ਹਾਂ ਕਿ ਦੇ ਦੇ ਵੀ ਸਾਨੂੰ, ਤੇ ਡਰ ਲੱਗਦਾ ਉਹਦੇ ਕੋਲੋਂ। ਤੇ ਉਹ ਬੜੇ ਅੱਲਾ ਰਸੂਲ ਦੀਆਂ ਹਰ ਵੇਲੇ ਸਾਨੂੰ ਗੱਲਾਂ ਦੱਸਦੀ ਹੈ, ਸਾਨੂੰ ਹਦਾਇਤ ਵਿਚਾਰੀ ਰਸਤੇ 'ਤੇ ਲਿਆਉਣ ਦੀ ਕੋਸ਼ਿਸ਼ ਪੂਰੀ ਕਰਦੀ ਰਹਿੰਦੀ ਹੈ, ਪਰ ਅਸੀਂ ਇੰਨੇ ਢੀਠ ਹਾਂ, ਕੁਛ ਵਜ਼ੀਫਾ ਪੜ੍ਹ ਲੈਂਦੇ ਹਾਂ, ਕੁਛ ਨਹੀਂ ਪੜ੍ਹਦੇ। ਬਹਰਹਾਲ ਉਹ ਵਜ਼ੀਫਿਆਂ ਵਾਲੀ ਨੇ ਇੱਕ ਗਾਣਾ ਲਿਖ ਕੇ ਭੇਜ ਦਿੱਤਾ ਮੇਰੇ ਵਾਸਤੇ। अभी ना जाओ छोड़ कर के दिल अभी भरा नहीं। ਤੇ ਬਸ ਬਈ ਗੱਲ ਮੁੱਕ ਗਈ, ਇੱਥੇ ਗੱਲ ਮੁੱਕ ਜਾਂਦੀ ਹੈ ਕਿ ਜਿਹੜਾ ਬੰਦਾ ਇੰਨਾ ਤਹਜਦ ਗੁਜ਼ਾਰ ਬੰਦਾ ਬੰਦੀ, ਉਹ ਬੜੇ ਪੜ੍ਹਨ ਵਾਲੀ ਔਰ ਕੁਰਾਨ ਪਾਕ ਔਰ ਇਹ ਉਹ ਮੇਰੇ ਲਈ ਗਾਣਾ ਲਿਖ ਦਵੇ, ਔਰ ਦਿਲ ਦੀ ਗਹਿਰਾਈਆਂ ਨਾਲ ਗਾਣਾ ਹੋਵੇ, ਤੇ ਉਹ ਬਚਪਨ ਦਾ ਸਾਥ ਹੋਵੇ, ਉਹ ਸਾਂਝੀਆਂ ਮੰਜੀਆਂ, ਜਦੋਂ ਅਸੀਂ ਮੰਜੀ 'ਤੇ ਲੇਟ ਕੇ ਇਸ ਤਰ੍ਹਾਂ ਤਾਰੇ ਗਿਣਨੇ ਹੁੰਦੇ ਸਾਂ, ਗਰਮੀ ਦੇ ਦਿਨ ਹੁੰਦੇ ਸਨ, ਗਰਮੀ ਲੱਗੀ ਹੁੰਦੀ ਸੀ, ਅਸੀਂ ਤਾਰੇ ਗਿਣ ਗਿਣ ਕੇ ਨਾ, ਤੇ ਫਿਰ ਉਹ ਨੀਂਦ ਦੀਆਂ ਵਾਦੀਆਂ 'ਚ ਚਲੇ ਜਾਂਦੇ ਸਾਂ। ਤੇ ਚਲੋ ਵੀ ਠੀਕ ਹੈ, ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ, ਸਪੈਸ਼ਲ ਥੈਂਕਸ ਸਾਰਿਆਂ ਵਾਸਤੇ ਸਪੈਸ਼ਲ ਥੈਂਕਸ ਹੈ। ਅਗਰ ਮੈਂ ਕੋਈ ਨਾ ਭੁੱਲੀ ਆ ਤਾਂ ਤੁਸੀਂ ਮੈਨੂੰ ਪਲੀਜ਼ ਮਾਫ ਕਰ ਦਿਓ, ਸਾਰੇ ਉਹਦੇ ਵਿੱਚ ਸ਼ਾਮਿਲ ਹੋ, ਕਿਉਂਕਿ ਕਾਫੀ ਸਾਰੇ ਮੈਸੇਜ ਸਨ, ਔਰ ਸਾਰੇ ਹੁਣ ਬੁਢਾਪੇ ਦੀ ਹਦੂਦ ਵਿੱਚ ਆ, ਅਸੀਂ ਹੁਣ ਭੁੱਲਣ ਦੀ ਬਿਮਾਰੀ ਵੀ ਜਿਹੜੀ ਹੈ ਨਾ ਸਟਾਰਟ ਹੋ ਚੁੱਕੀ ਹੈ। ਇਸ ਤੋਂ ਤੁਸੀਂ ਕੀ ਕਹਿੰਦੇ ਨੇ, ਬਿਲਕੁਲ ਮਾਈਂਡ ਨਾ ਕਰਿਓ, ਤੁਸੀਂ ਇਹੀ ਸਮਝਿਓ ਮੈਂ ਤੁਹਾਡਾ ਵੀ ਨਾਂ ਲਿਆ ਵੇ, ਅਗਰ ਮੈਂ ਜਿਹਦਾ ਕਿਸੇ ਦਾ ਨਾਂ ਭੁੱਲ ਗਈ ਹਾਂ, ਤੇ ਉਹ ਯਕੀਨਨ ਮੈਂ ਭੁੱਲੀ ਹੋਵਾਂਗੀ, ਬਾਅਦ 'ਚ ਫਿਰ ਮੈਨੂੰ ਯਾਦ ਆਉਂਦਾ, ਹਾਏ ਅੱਲਾ ਮੈਂ ਉਹ ਤਾਂ ਕਿਹਾ ਹੀ ਨਹੀਂ, ਜਦੋਂ ਮੈਂ ਕਰ ਲੈਣੀ ਬਾਅਦ 'ਚ ਮੈਨੂੰ ਜਿਹੜਾ ਅੱਖਾਂ ਖੁੱਲ੍ਹਦੀਆਂ ਬਾਅਦ ਹੋਏ ਉਹਦਾ ਤਾਂ ਨਾਂ ਮੈਂ ਲਿਆ ਹੀ ਨਹੀਂ। ਤੇ ਚਲੋ ਜੀ ਠੀਕ ਹੈ, ਤੁਹਾਡੀਆਂ ਸਾਰਿਆਂ ਦੀ ਮੁਹੱਬਤਾਂ ਮੇਰੇ ਨਾਲ ਨੇ। ਓਏ ਮੇਰੇ ਅੱਲਾ, ਸਭ ਤੋਂ ਅਹਿਮ ਨਾਤ ਮੈਂ ਭੁੱਲ ਹੀ ਗਈ। ਦੇਖੋ ਹੁਣ ਸ਼ੁਕਰ ਹੈ, ਅੱਲਾ ਤੇਰਾ ਸ਼ੁਕਰ ਹੈ, ਮੈਨੂੰ ਹੁਣੇ ਯਾਦ ਆ ਗਿਆ, ਉਜ਼ਮਾ, ਮੇਰੀ ਪਿਆਰੀ ਉਜ਼ਮਾ, ਮੇਰੀ ਪਿਆਰੀ ਉਜ਼ਮਾ ਨੇ ਲਾਹੌਰ ਤੋਂ ਮੈਨੂੰ ਮੈਸੇਜ ਕੀਤਾ। ਉਹਨੇ ਲਿਖਿਆ ਕਿ ਮੈਂ 2 ਦਿਨ ਤੋਂ ਮੇਰੀ ਤਬੀਅਤ ਖਰਾਬ ਸੀ, ਮੈਂ ਬਾਹਰ ਗਈ ਧੁੱਪ ਵਿੱਚ, ਮੈਨੂੰ ਸ਼ਾਇਦ ਧੁੱਪ ਲੱਗ ਗਈ, ਗਰਮੀ ਨਾਲ ਮੇਰੀ ਤਬੀਅਤ ਖਰਾਬ ਸੀ। 2 ਦਿਨ ਬਾਅਦ ਮੈਂ ਬੜਾ ਫਰੈਸ਼ ਹੋਣ ਵਾਸਤੇ ਕਿ ਮੈਨੂੰ ਬੁਖਾਰ ਉਤਰਿਆ, ਤਬੀਅਤ ਠੀਕ ਹੋਈ, ਤੇ ਮੈਂ ਖੋਲ੍ਹਿਆ ਕਿ ਬਾਜੀ ਦੀਆਂ ਚੰਗੀਆਂ ਚੰਗੀਆਂ ਗੱਲਾਂ ਸੁਣਾ, ਤੇ ਅੱਗੋਂ ਬਾਜੀ ਮਿਲ ਗਈ ਰੋਂਦੀ ਹੋਈ, ਰੋਂਦੂ ਸ਼ਕਲ ਨਜ਼ਰ ਆ ਗਈ ਉਜ਼ਮਾ ਨੂੰ, ਤੇ ਉਜ਼ਮਾ ਵਿਚਾਰੀ ਤੇ ਪਰੇਸ਼ਾਨ ਹੋ ਗਈ, ਕਹਿੰਦੀ ਮੈਂ ਰੋਣ ਲੱਗ ਗਈ, ਮੇਰੇ ਆਂਸੂ ਨਿਕਲ ਆਏ, ਮੈਂ ਬੇਇੰਤਹਾ ਰੋਈ। ਤੇ ਉਹ ਫਿਰ ਬੱਚਿਆਂ ਨੇ ਪੁੱਛਿਆ ਕਿ ਬਈ ਕੀ ਹੋਇਆ। ਇਹ ਸਾਰੀ ਰੁਦਾਦ ਮੈਨੂੰ ਉਜ਼ਮਾ ਨੇ ਫਿਰ ਫੋਨ ਤੇ ਸੁਣਾਈ, ਕਮੈਂਟਸ ਤੋਂ ਨੇ ਕਿਹਾ ਕਿ ਬਾਜੀ ਮੈਂ ਬੜੀ ਪਰੇਸ਼ਾਨ ਹੋਈ ਹਾਂ, ਖੁਦਾ ਦਾ ਵਾਸਤਾ ਤੁਸੀਂ ਨਾ ਜਾਈਓ। ਪਰ ਫਿਰ ਉਹਨਾਂ ਨੇ ਉਜ਼ਮਾ ਦਾ ਫੋਨ ਆਇਆ, ਔਰ ਉਜ਼ਮਾ ਨੇ ਕਿਹਾ ਕਿ ਬਾਜੀ ਪਲੀਜ਼ ਤੁਸੀਂ ਕੀ ਕਹਿੰਦੇ ਨਾ ਕਰੋ, ਕਿ ਤੁਸੀਂ ਵਿਊਜ਼ ਵਾਸਤੇ ਕਰਦੇ ਹੋ। ਉਜ਼ਮਾ ਨੇ ਐਸਾ ਇੱਕ ਜੁਮਲਾ ਕਹਿ ਦਿੱਤਾ ਕਿ ਮੇਰੇ ਦਿਲ ਤੇ ਕਹਿੰਦੇ ਨੇ ਠਾਹ ਕਰਕੇ ਵੱਜ ਗਿਆ। ਲੋਕ ਤੇ ਸੀਨੇ ਨਾਲ ਲੱਗਦੇ ਨੇ ਆ ਕੇ ਠਾਹ ਕਰਕੇ ਵੱਜਦੇ ਨੇ, ਸਾਨੂੰ ਉਜ਼ਮਾ ਦਾ ਜੁਮਲਾ ਠਾਹ ਕਰਕੇ ਵੱਜ ਗਿਆ। ਆ ਸੀਨੇ ਨਾਲ ਲੱਗ ਜਾ ਠਾਹ ਕਰਕੇ, ਤੇਰੇ ਮਿਲਣੇ ਨੂੰ ਆਏ ਕਿੰਨੀ ਚਾਹ ਕਰਕੇ, ਆ ਸੀਨੇ ਨਾਲ ਲੱਗ ਜਾ ਠਾਹ ਕਰਕੇ, ਤੇ ਠਾਹ ਕਰਕੇ ਵੱਜਿਆ। ਉਜ਼ਮਾ ਕਹਿੰਦੀ ਬਾਜੀ ਸਾਡੀਆਂ ਮੁਹੱਬਤਾਂ ਤੁਹਾਨੂੰ ਕੋਈ ਵਿਊਜ਼ ਨਾਲੋਂ ਜ਼ਿਆਦਾ ਨੇ, ਅਸੀਂ ਤੁਹਾਡੇ ਨਾਲ ਕਿੰਨਾ ਪਿਆਰ ਕਰਨੇ ਆ, ਤੂੰ ਛੱਡੋ ਵਿਊਜ਼ ਨੂੰ, ਬਸ ਸਾਡਾ ਪਿਆਰ ਵੇਖੋ, ਵਿਊਜ਼ ਨੂੰ ਇੱਕ ਪਾਸੇ ਕਰ ਦਿਓ, ਬਸ ਸਾਡੇ ਪਿਆਰ ਵਾਸਤੇ ਆ ਜਾਓ। ਮੈਂ ਉਜ਼ਮਾ ਨੂੰ ਫਿਰ ਕਿਹਾ, ਉਜ਼ਮਾ ਤੂੰ ਤੇ ਮੈਨੂੰ ਖਰੀਦ ਹੀ ਲਿਆ, ਹੁਣ ਮੈਂ ਕੀ ਕਰਾਂ, ਕਿ ਐਸਾ ਜੁਮਲਾ ਤੂੰ ਕਹਿਤਾ ਹੈ ਕਿ ਬਾਜੀ ਵਿਊਜ਼ ਨਹੀਂ, ਸਾਡਾ ਪਿਆਰ ਦੇਖੋ ਤੁਸੀਂ, ਤੇ ਵਾਪਸ ਆ ਜਾਓ। ਕਹਿੰਦੀ ਤੁਸੀਂ ਮੇਰੇ ਵਾਸਤੇ ਡਾਕਟਰ ਹੋ। ਉਜ਼ਮਾ ਨੇ ਕਿਹਾ ਤੁਸੀਂ ਮੇਰੇ ਵਾਸਤੇ ਡਾਕਟਰ ਹੋ। ਮੈਂ ਬੜੀ ਵਿੱਚ ਬਿਮਾਰ ਇੱਕ ਦਫਾ ਹੋ ਗਈ ਸਾਂ, ਬਹੁਤ ਜ਼ਿਆਦਾ ਮੇਰੀ ਤਬੀਅਤ ਖਰਾਬ ਹੋ ਗਈ ਸੀ। ਫਿਰ ਮੈਂ ਇਸ ਤਰ੍ਹਾਂ YouTube ਦੀ ਤਰਫ ਆਈ, ਮੈਂ YouTube ਦੇਖਣੇ ਸ਼ੁਰੂ ਕੀਤੇ, ਉਦੋਂ ਤੋਂ ਮੈਂ ਤੁਹਾਡਾ ਦੇਖਣੀ ਆ, ਮੈਨੂੰ ਤੁਹਾਡੀਆਂ ਗੱਲਾਂ, ਪੁਰਾਣੇ ਕਿੱਸੇ, ਤੁਸੀਂ ਸਾਨੂੰ ਉਸ ਦੌਰ 'ਚ ਲੈ ਜਾਂਦੇ ਹੋ, ਤੁਸੀਂ ਹਸੀ ਮਜ਼ਾਕ ਕਰਦੇ ਹੋ, ਥੋੜ੍ਹਾ ਕੋਈ ਗਾਣਾ ਸ਼ਾਣਾ ਸੁਣਾ ਦਿੰਦੇ ਹੋ, ਤੇ ਮੈਂ ਕੀ ਕਹਿੰਦੇ ਨੇ ਉਹ ਬੜਾ ਜਿਹੜਾ ਨਾ ਤੁਹਾਡਾ ਅਟੈਚ ਹੋ ਗਈ ਹਾਂ, ਕਿ ਮੈਂ ਤੁਹਾਨੂੰ ਦੇਖਣੀ ਆ ਸਿਰਫ ਆਪਣਾ ਦਿਲ ਖੁਸ਼ ਕਰਨ ਵਾਸਤੇ, ਆਪਣੇ ਉਹ ਕਰਨ ਵਾਸਤੇ ਕਿ ਵੀ ਠੀਕ ਹੈ ਤੁਸੀਂ ਉਹ ਕਰ ਰਹੇ ਹੋ, ਅੱਛੀਆਂ ਗੱਲਾਂ ਕਰਦੇ ਹੋ, ਤੇ ਮੇਰਾ ਦਿਲ ਲੱਗ ਜਾਂਦਾ ਵੇ। ਤੁਸੀਂ ਮੇਰੇ ਡਾਕਟਰ ਹੋ। ਉਹਨਾਂ ਨੇ ਕਿਹਾ, ਮੈਨੂੰ ਸਿੱਧਾ ਡਾਕਟਰ ਬਣਾ ਦਿੱਤਾ ਵੀ ਦੇਖੋ। ਉਸ ਬਾਰੇ ਕਿਹਾ ਤੁਸੀਂ ਤੇ ਮੇਰੇ ਡਾਕਟਰ ਹੋ, ਕਿ ਮੈਂ ਉਸ ਮਰਜ਼ ਤੋਂ ਨਿਕਲੀ ਤੁਹਾਡੀਆਂ ਗੱਲਾਂ ਸੁਣ ਕੇ, ਤੇ ਬਸ ਤੁਸੀਂ ਨਹੀਂ ਜਾਣਾ, ਬਸ ਵੀ ਠੀਕ ਹੈ, ਅਸੀਂ ਉਜ਼ਮਾ ਦੀ ਗੱਲ ਟਾਲ ਹੀ ਨਹੀਂ ਸਕਦੇ। ਤੇ ਉਜ਼ਮਾ ਦਾ ਮੇਰਾ ਤਾਲੁਕ ਬੜਾ ਇੱਕ ਅੱਛਾ ਤਾਲੁਕ ਬਣਿਆ ਵੇ ਸਾਡਾ, ਅੱਲਾ ਕਰੇ ਇਸੀ ਤਰ੍ਹਾਂ ਹੀ ਤਾਲੁਕ ਕਾਇਮ ਰਹੇ। ਪਰ ਸ਼ੁਕਰ ਖੁਦਾ ਦਾ ਕਰਨੀ, ਅੱਲਾ ਤੇਰਾ ਸ਼ੁਕਰ ਹੈ ਕਿ ਮੈਨੂੰ ਯਾਦ ਆ ਗਿਆ, ਜੇ ਮੈਂ ਭੁੱਲ ਜਾਂਦੀ ਹੈ ਸਾਰੇ ਨਾਂ ਸ਼ਾਂ ਲੈ ਕੇ ਔਰ ਵੀਡੀਓ ਚੜਾ ਦਿੰਦੀ,
ਬਾਅਦ 'ਚ ਤਾਂ ਫਿਰ ਮੈਂ ਸਿਰ ਹੀ ਪਿੱਟਣਾ ਸੀ ਤੇ ਉਸ ਮਾਂ ਨੇ ਕਹਿਣਾ ਸੀ ਕਿ ਆਏ ਹਾਏ ਬਾਜੀ ਤੁਸੀਂ ਮੈਨੂੰ ਭੁੱਲ ਗਏ, ਲੇਕਿਨ ਮੈਂ ਭੁੱਲੀ ਨਹੀਂ ਹੈ, ਸ਼ੁਕਰ ਹੈ। ਇਸੇ ਤਰ੍ਹਾਂ ਹੀ ਮੈਂ ਹੋਰ ਕੋਈ ਨਾਮ ਭੁੱਲ ਗਈ ਹੋਵਾਂ ਨਾ, ਸ਼ਬਨਮ ਹੁਸਨੈਨ ਦਾ ਵੀ ਮੈਸੇਜ ਆਇਆ ਔਰ ਅੰਬਰ ਸਲੀਮ ਦਾ ਵੀ ਟਵਿੱਟਰ ਤੋਂ ਮੈਸੇਜ ਆਇਆ। ਉਹਨਾਂ ਦੇ ਵੀ ਦੇਖੋ ਹੁਣ ਮੈਨੂੰ ਨਾਂ ਯਾਦ ਆ ਰਹੇ ਨੇ ਕਿ ਉਹਨਾਂ ਦਾ ਵੀ ਮੈਸੇਜ ਦੋਨਾਂ ਦੇ ਆਏ ਕਿ ਤੁਸੀਂ ਪਲੀਜ਼ ਨਾ ਜਾਓ। ਚਲੋ ਜੀ ਠੀਕ ਹੈ, ਅਸੀਂ ਸਾਰਿਆਂ ਦੀ ਮੁਹੱਬਤਾਂ ਦੀ ਕਦਰ ਕਰਨੇ ਆ, ਅਸੀਂ ਨਾਲ ਰਹਿੰਦੇ ਆ ਤੁਹਾਡੇ, ਤੇ ਜੋ ਜੋ ਕੁਝ ਹੋਏਗਾ ਫਿਰ ਕਰਦੇ ਰਵਾਂਗੇ ਤੇ ਮਿਲਦੇ ਰਵਾਂਗੇ, ਗੱਲਬਾਤ ਸਾਡੀ ਹੁੰਦੀ ਰਹੇਗੀ ਤੇ ਰੋਜ਼ਾਨਾ ਦੇ ਹਿਸਾਬ ਦੇ ਨਾਲ ਫਿਰ ਅਸੀਂ ਮੁਲਾਕਾਤ ਅਸੀਂ ਕਰਦੇ ਰਵਾਂਗੇ। ਤੇ ਸਾਰੇ ਇੱਕ ਅਸੀਂ ਫੈਮਿਲੀ YouTube ਫੈਮਿਲੀ ਹੈ, ਅਸੀਂ ਸਾਰੇ ਫਰੈਂਡ ਆ, ਅਸੀਂ ਜੁੜ ਗਏ ਹਾਂ ਇੱਕ ਦੂਸਰੇ ਦੇ ਨਾਲ ਤੇ ਅਸੀਂ ਇੱਕ ਦੂਸਰੇ ਤੋਂ ਬਗੈਰ ਸਾਰੇ ਨਹੀਂ ਰਹਿ ਸਕਦੇ। ਮੈਂ ਤੁਹਾਡੇ ਤੋਂ ਬਗੈਰ ਨਹੀਂ ਰਹਿ ਸਕਦੀ, ਤੁਸੀਂ ਮੇਰੇ ਤੋਂ ਬਗੈਰ ਨਹੀਂ ਰਹਿ ਸਕਦੇ। तू मुझे कबूल, मैं तुझे कबूल, तू मुझे कबूल, मैं तुझे कबूल, इस बात का गवाह खुदा, खुदा गवाह, खुदा गवाह। ਤੇ ਚਲੋ ਬਈ ਹੁਣ ਤੁਸੀਂ ਮੈਨੂੰ ਜਲਦੀ ਜਲਦੀ ਵੈਲਕਮ ਲਿਖ ਦੇਵੋ ਤੇ ਸਾਰੇ ਕਮੈਂਟ ਕਰ ਦੇਵੋ। ਕੋਈ ਨਵਾਂ ਬੰਦਾ ਦੇਖਦਾ ਤੇ ਹੋਈ ਅੱਲਾ ਦਾ ਵਾਸਤਾ ਸਬਸਕ੍ਰਾਈਬ ਕਰ ਦੇਵੇ, ਕੋਈ ਖਰਚਾ ਨਹੀਂ ਜੇ ਹੁੰਦਾ। ਔਰ ਲਾਈਕ ਕਰਨ 'ਚ ਤਾਂ ਬਿਲਕੁਲ ਕੋਈ ਖਰਚਾ ਨਹੀਂ ਹੁੰਦਾ, ਬਸ ਤੁਸੀਂ ਦੇਖਦੇ ਦੇਖਦੇ ਬਸ ਐਸਾ ਕਰ ਦੇਣਾ ਵੇ ਤੇ ਲਾਈਕ ਹੋ ਜਾਣਾ ਵੇ, ਤੇ ਨਾਲ ਤੁਸੀਂ ਕੀ ਕਹਿੰਦੇ ਨੇ ਕਮੈਂਟ ਲਿਖ ਦਿਆ ਕਰੋ, ਤੇ ਬਸ ਇੰਨੇ 'ਚ ਮੇਰਾ ਵੀ ਭਲਾ ਹੋ ਜਾਏਗਾ, ਕੁਛ ਮੇਰਾ ਚੈਨਲ ਗਰੋ ਕਰ ਜਾਏਗਾ। ਤੇ ਹੁਣ ਫਿਰ ਦੇਖਦੇ ਹਾਂ ਇੱਕ ਨਵੀਂ ਜਿੱਦੋ-ਜਹਿਦ ਦੇ ਨਾਲ ਇੱਕ ਨਵਾਂ ਸਟਾਰਟ ਲਿਆ ਮੈਂ ਆਪਣੀ YouTube ਜਰਨੀ ਨੂੰ, ਇੱਕ ਨਵਾਂ ਸਟਾਰਟ ਦਿੱਤਾ ਹੋਵੇ। ਦੇਖੋ ਸ਼ਾਇਦ ਅਸੀਂ ਕਾਮਯਾਬੀ ਹਾਸਿਲ ਕਰੀਏ, ਕਰ ਲਈਏ ਜੋ ਅਸੀਂ ਚਾਹੁੰਦੇ ਹਾਂ। ਨਹੀਂ ਵੀ ਮੈਂ ਹਾਸਿਲ ਕਰ ਸਕਦੀ ਤੇ ਤੁਹਾਡਾ ਮੇਰਾ ਸਾਥ ਇਸੇ ਤਰ੍ਹਾਂ ਹੀ ਰਹੇਗਾ। ਅਸੀਂ ਇਨਸ਼ਾਅੱਲਾ ਮਿਲਦੇ ਰਵਾਂਗੇ ਬਗੈਰ ਵਿਊਜ਼ ਦੀ ਫਿਕਰ ਕੀਤੇ, ਬਗੈਰ ਅਸੀਂ ਕੋਈ ਕਿਸੇ ਪਰੇਸ਼ਾਨੀ 'ਚ ਗਏ, ਅਸੀਂ ਮਿਲਦੇ ਰਵਾਂਗੇ। ਤੇ ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਬਸਦੇ ਰਹੋ ਤੇ ਤੁਹਾਡੀ ਮੁਹੱਬਤਾਂ ਇਸੇ ਤਰ੍ਹਾਂ ਹੀ ਮੇਰੇ ਨਾਲ ਜੁੜੀਆਂ ਰਹਿਣ। ਤੇ ਫਿਰ ਮਿਲਨੇ ਆ, ਹੁਣ ਤੇ ਬਈ ਅਸੀਂ ਮਿਲਦੇ ਹੀ ਰਹਿਣਾ ਵੇ। ਅੱਲਾ ਹਾਫਿਜ਼ ਤੇ ਰੱਬ ਰਾਖਾ।